ਹਾਂ, ਇਹ ਹੈਗਾ ਵੀ ਈਰਾਨ ਨੇ ਆਪਣੀ ਕੈਪੇਬਿਲਿਟੀ ਪਹਿਲੀ ਵਾਰ ਦਿਖਾਈ ਆ, ਅਸੀਂ ਦੇਖਿਆ ਕਿਉਂਕਿ ਪਹਿਲਾਂ ਉਹ ਛੋਟੀਆਂ ਮਜ਼ਾਇਲਾਂ ਛੱਡ ਕੇ ਇੱਕ ਗੁੱਸਾ ਜਿਹਾ ਹੀ ਕੱਢਦਾ ਹੁੰਦਾ ਸੀ। ਠੀਕ ਹੈ। ਐਤਕੀ ਹੁਣ ਗੁੱਸਾ ਨਹੀਂ ਹੈਗਾ, ਹੁਣ ਤਾਂ ਉਹਨਾਂ ਨੇ ਐਲਾਨ ਕਰ ਦਿੱਤਾ ਅਯਤੁੱਲਾ ਖਮੀਨੀ ਨੇ ਵੀ ਇਟ ਇਜ਼ ਅ ਵਾਰ, ਹਨਾ, ਵੀ ਜੰਗ ਆ ਹੁਣ। ਅੱਛਾ, ਆਇਰਨ ਡੋਮ ਸਿਸਟਮ ਨੂੰ ਇਰਾਨ ਨੇ ਕਿਵੇਂ ਭੰਨ ਦਿੱਤਾ, ਇਹ ਅਜਿਹਾ ਵਾਪਰ ਕਿਦਾਂ ਜਿਹੜਾ ਹੋ ਗਿਆ? ਜੇ ਤੁਹਾਡੇ ਕੋਲ ਹੋਰ ਇਸ ਦੇ ਬਾਰੇ ਕੁਛ ਹੈਗੀ ਆ ਤਾਂ ਤੁਸੀਂ ਥੋੜੀ ਹੋਰ ਚਰਚਾ ਕਰਕੇ ਦੱਸੋ, ਕਿਉਂਕਿ ਆਮ ਲੋਕਾਂ ਦੇ ਵਿੱਚ ਵੀ ਤੇ ਇਜ਼ਰਾਈਲ ਵਾਲੇ ਵੀ ਇਹੀ ਮੰਨਦੇ ਸੀ ਵੀ ਇਹ ਭਿੰਨ ਹੈਗਾ, ਵੀ ਇਸ ਨੂੰ ਤੋੜਿਆ ਨਹੀਂ ਜਾ ਸਕਦਾ। ਹਾਂਜੀ ਹਾਂਜੀ, ਨਹੀਂ ਅਭੇਦ ਹੈਗਾ, ਪਰ ਉਹਦੇ ਵਿੱਚੋਂ ਜਿਹੜੀ ਮੈਂ ਪਹਿਲਾਂ ਗੱਲ ਕਰੀ ਹੈਗੀ ਆ ਵੀ ਉਹਦੀ ਕੈਪੇਬਿਲਿਟੀ ਕਿੰਨੀ ਹੈ, ਉਹਦੇ ਚੋਂ ਹੁਣ ਤੁਹਾਨੂੰ ਤੁਸੀਂ ਦੇਖੋ, ਕਿਉਂਕਿ ਆਇਰਨ ਡੋਮ ਸਿਸਟਮ ਨਾ ਇਸ ਢੰਗ ਨਾਲ ਬਣਾਇਆ ਗਿਆ ਹੈਗਾ ਵੀ ਜਿਹੜੀ ਦੁਸ਼ਮਣ ਦੀ ਮਿਜ਼ਾਈਲ ਆਉਂਦੀ ਆ ਉਹਨੂੰ ਉਹ ਇੰਟਰਸੈਪਟ ਕਰ ਲੈਂਦਾ, ਦੂਰ ਤੋਂ ਆਉਂਦੀ ਦਾ ਪਤਾ ਲੱਗ ਜਾਂਦਾ ਵੀ ਆਹ ਦੁਸ਼ਮਣ ਦੀ ਮਿਜ਼ਾਈਲ ਆ ਰਹੀ ਆ, ਉਹਨੂੰ ਭੰਨਦਾ ਕਿਤੇ ਆ ਵੀ ਇੱਥੋਂ ਆਇਰਨ ਡੋਮ ਸਿਸਟਮ ਆਪਣੀ ਇੱਕ ਮਿਜ਼ਾਈਲ ਛੱਡਦਾ, ਉਹ ਹਵਾ 'ਚ ਹੀ ਦੁਸ਼ਮਣ ਦੀ ਮਿਜ਼ਾਈਲ ਆ ਜਿਹੜੀ ਉਹਨੂੰ ਖਤਮ ਕਰ ਦਿੰਦਾ। ਦੁਸ਼ਮਣ ਦੀ ਮਿਜ਼ਾਈਲ ਆ ਆਪਣੇ ਨਿਸ਼ਾਨੇ ਤੇ ਨਹੀਂ ਲੱਗਦੀ, ਹਨਾ। ਇਹ ਸਿਸਟਮ ਆ ਜਿਹੜਾ ਸ਼ੀਲਡ ਦਾ ਸਿਸਟਮ ਹੈਗਾ। ਹੁਣ ਉਹਦੇ ਚੋਂ ਹੈਗਾ ਵੀ ਜਿਹੜੀ ਇੱਕ ਮਿਜ਼ਾਈਲ ਉਹ ਛੱਡਦਾ ਦੁਸ਼ਮਣ ਦੀ ਮਿਜ਼ਾਈਲ ਨੂੰ ਭੰਨਣ ਲਈ, ਉਹ $50,000 ਦੀ ਹੈ ਇੱਕ ਮਿਜ਼ਾਈਲ। ਸੋ ਜਿਹੜਾ ਉਹਦਾ ਲਾਂਚਰ ਆ, ਜਿਹੜੇ ਲਾਂਚਰ ਵਿੱਚ ਉਹ ਮਿਜ਼ਾਈਲ ਰੱਖੀ ਹੋਈ ਆ, ਹਨਾ, ਵੀ ਉਹ $3 ਲੱਖ ਦਾ